पलाट रा के तू बंदे अल्लाह दे धका छड्या कित्थों तू 2 मरबे थकावन लगा आए प्लाट अजे तिकर तेरा मेनू प्लाट नजर नहीं आया आ कर्मा वाली मैं तेन कित्थों डराया इत्थों तो पाया इत्थे आ गया ते अगे अपना सफर मुक गया है आ वे पिछा नजर मार आ प्लाट मैं तेरे कण लिया कितना सोहना आ वे नाल मोटरवे लगदा पे सियाल मोड़ दा मार के आ रूड़ी तो लाई है कर्मा वाली ते भर्ती पावनी ना जदों तू गस्सू पावना फिर आपा तो बिल्डिंग तैयार करनी है ते केडी सोहनी लगदी मोटरवे तू खड़ो के बंदे वेखसन के बिल्डिंग मुखो जट्टी दी है ते बिल्डिंग ते मिल लगदा च पहले अपन डौणे पाਉਣੇ ने ना ये तो बड़े बड़े जाने ना आ देख जेड़े तो मैं लिया ना प्लाट आ निशानी मैं ला गई है चबुरजी आ वेख वे आ चबुरजी ने पर दफा कर ते तू मैनू इधर गल सुन आ जेड़ा जो गंद पिया है ये इन्ना गंद कौन चुकसी ते कौन सड़सी ये जेड़े पिंड वाले ने ना ये बड़े गंदे लोग ने लेकिन इन्हां नूं ये नहीं पता कि प्लाट जीएम की बेगम दा जीएम दी बेगम दा ते जीएम ने लई भी रूड़ी है आ रूड़ी ने ये तेन अगे पागला सियाल मोड़ दिया मोटरवे लगदी पई जदों इत्थे बिल्डिंग बननी है ना आ तेन मौत आवे उदों वेखी इनू वे तू सियाल मोड़ दे रोड नु वेंदा पिया तू ए सियाल मोड़ या रूड़ी नु वेख ओए गंदे लोग ने तू दे वेख उन्हां नाल मैं जाके करना की है को तैनू पता है अच्छा हां जी तो ना दिखरा ते जासे ला उन्हां दे घर गई मैं तो उन्हां दी छत ते चढ़ जाना है आके मेरे प्लाट ते उन्हां हशर ते मशर कर दिता ए भाਵੇਂ ਉਹ ਤੈਨੂੰ ਕੁੱਟਣ ਮੈਨੂੰ ਕੁੱਟਦਾ ਜੀ ਇਹਨੂੰ ਕੁੱਟਸੇ ਆ ਤੂੰ ਇੱਕ ਵਾਰੀ ਵੇਖ ਤੇ ਸਹੀ ਚੱਲ ਮੇਰੇ ਨਾਲ ਆ ਹੁਣ ਮੇਰੀ ਸੁਣ ਗੱਲ ਇਹ ਨਾ ਆ ਰੂੜੀ ਜਿਹੜੀ ਆ ਸਾਰੀ ਚੁਕਵਾ ਕੇ ਨਾ ਤੇ ਉਹਨਾਂ ਬੰਦਿਆਂ ਨੂੰ ਡੱਕ ਕੇ ਤੇ ਚੰਨੀਆਂ ਚਕਾਵੀਆਂ ਨੇ ਦੇਖ ਤੂੰ ਮੈਂ ਐਂ ਕਰਕੇ ਹੁਣੇ ਸਾਫ਼ ਕਰਾ ਦੇਣਾ ਠੀਕ ਹੈ ਨਾ ਤੂੰ ਆ ਮੇਰੇ ਨਾਲ ਇੱਕ ਵਾਰੀ ਇਹਨਾਂ ਲੱਗ ਸੁਰ ਜਾਸੇ ਕਿ ਜੀਐਮ ਦਾ ਪਲਾਟ ਹੈ ਕਿਵੇਂ ਨਾ ਸੌਰੀ ਸੌਰੀ ਜੀਐਮ ਦਾ ਨੇ ਜੀਐਮ ਦੀ ਬੇਗਮ ਦਾ ਪਲਾਟ ਤੂੰ ਆ ਮੈਂ ਆਪਣਾ ਪਲਾਟ ਆਖੀ ਰੱਖਿਆ ਕਰ ਇਹ ਜਿਹਾ ਪਲਾਟ ਕਦੀ ਕਦੇ ਮੈਂ ਕਰਦਾ ਨਹੀਂ ਆ ਜਿਹੜਾ ਪਲਾਟ ਨੂੰ ਮੈਂ ਲਾ ਦਿੱਤਾ ਤੂੰ ਜਿਹੜਾ ਲੈ ਕੇ ਦਿੱਤਾ ਨਾ ਮੈਂ ਡਿੱਗਦੀ ਠਾਂ ਦੀਵਾਨੀਆਂ ਤਾਂ ਇੱਥੇ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਕਿ ਜਿਹੜਾ ਨਾ ਐਡੀ ਉੱਚੀ ਤੂੰ ਲੈ ਲਈ ਆ ਗਈ ਤੇ ਇਹ ਕਿ ਤੂੰ ਇਹ ਨਹੀਂ ਆਖਿਆ ਕਿ ਮੈਂ ਸਮਾਣੀ ਆਪਣੀ ਦਾ ਹੱਥ ਫਾਦ ਕੇ ਉਤਾ ਚੜਾ ਛੱਡਾ ਹੱਥ ਪਾ ਲਾ ਮੈਂ ਡਿੱਗ ਪਸਾ ਕੇ ਤੂੰ ਡਿੱਗੀ ਆ ਤੂੰ ਤੇ ਅਚਾਨਕ ਮੈਂ ਡਿੱਗਾ ਇੱਥੋਂ ਮਰਾ ਯੱਬਾ ਉਹ ਨਹੀਂ ਮਰਦੀ ਇਹ ਜੇ ਬੰਦੇ ਨੂੰ ਜਲਦੀ ਮੌਤ ਨਹੀਂ ਆਉਂਦੀ ਹੈ ਤੂੰ ਤਾਂ ਰੜੀ ਹੋਏ ਤੇ ਮੇਰੀ ਜਾਨ ਲੈਣ ਫਿਰਨਾ ਹੈ ਜਾਨ ਨਹੀਂ ਲੈਂਦਾ ਮੈਂ ਤੇਰੀ ਜਾਨ ਤੇਰੀ ਰਿਸ਼ਤਾ ਨਹੀਂ ਲੈਂਦਾ ਆ ਰਹਿੰਦੀ ਵੀ ਘਰ ਹਾਂ ਤੇਰੇ ਪਲਾਟ ਦਾ ਇਹਨਾਂ ਬੜਾ ਕਿਹੜਾ ਖਰਾਬ ਕੀਤਾ ਹੋਇਆ ਇਹ ਸੱਦਣ ਗੰਦ ਇਹ ਬੜੇ ਗੰਦੇ ਲੋਕ ਨੇ ਆ ਦੇਖ ਨਾ ਇਹਨਾਂ ਨਾਲ ਮੈਂ ਗੱਲ ਕਰ ਲਈ ਦਰਵਾਜ਼ਾ ਕਿੱਦਾਂ ਗੰਦਾ ਹੀ ਕੰਮ ਆ ਬਾਹਰ ਨਿਕਲ ਹੁਣ ਨਿਕਲ ਨਾ ਪਤਾ ਲੱਗਾ ਖੜਾ ਮੈਂ ਜੀਏ ਮੈਂ ਇੰਨੀ ਜ਼ੋਰ ਦੀ ਦਰਵਾਜ਼ਾ ਖੜਕਾਈ ਨਾ ਦਿਲ ਕਰੇ ਤੰਦਰ ਉਦਾ ਬੰਦੇ ਨਿਕਲ ਆਵਣ ਉਹ ਸੁੱਤੇ ਮੋਏ ਪੈਣ ਇਹਨਾਂ ਹੁਣ ਕੋਈ ਉੱਠ ਨਹੀਂ ਇਹ ਬੜੇ ਭੈੜੇ ਲੋਕ ਆ ਬਾਹਰ ਨਿਕਲ ਆ ਕਿੰਨੂ ਆਗ ਲੱਗੀ ਹੋਈ ਆ ਬੂਆ ਬੰਨਣਾ ਹੈ ਬੂਆ ਤਾਂ ਇੰਜ ਖੜਕਾਇੰਦਾ ਪਿਆ ਜੇ ਮੈਂ ਤੇਰਾ ਚਾਕ ਲਾਇਆ ਹੋਇਆ ਕੋਈ ਸਬਰ ਹੀ ਬੰਦਾ ਕਰ ਲੈਂਦਾ ਮੈਂ ਟੁਰ ਕੇ ਆਉਣਾ ਕੋਈ ਜਹਾਜ਼ ਤਾਂ ਹਾਂ ਕੋਈ ਨਹੀਂ ਡਾਇਰੈਕਟ ਆ ਮੈਨਾਂ ਦਰਵਾਜ਼ੇ 'ਚ ਉਹ ਦਰਵਾਜ਼ਾ ਤੈਨੂੰ ਮੈਂ ਨਹੀਂ ਲਵਾ ਕੇ ਦੇਣਾ ਤੂੰ ਆਪ ਹੀ ਲਵਾਣਾ ਲੇਕਿਨ ਮੇਰੀ ਗੱਲ ਸੁਣ ਤੇਰਾ ਮੂੰਹ ਵੇ ਜਿਵੇਂ ਖੁਰਲੀ ਦਾ ਪੀਆ ਹੁੰਦਾ ਤੇ ਆ ਕੇ ਉਹ ਮੇਰੀ ਇੱਥੇ ਗੱਲ ਸੁਣੋ ਨਾ ਜਾਣ ਨਾ ਪਹਿਚਾਣ ਐਵੇਂ ਦਾ ਮਹਿਮਾਨ ਮੈਂ ਕਿਉਂ ਤੇਰੀ ਆ ਗੱਲ ਸੁਣਾ ਬਾਹਰ ਭਾਈ ਜਾਨ ਤੂੰ ਇੱਥੇ ਆ ਮੈਂ ਤੈਨੂੰ ਜਾਣ ਵੀ ਕਰਾਈਨਾ ਨਾਲ ਪਹਿਚਾਣ ਵੀ ਕਰਾਈਨਾ ਤੇ ਜਿਹੜਾ ਚੰਨ ਤੁਸੀਂ ਚਾੜੀ ਖੜੇ ਹੋ ਨਾਲ ਮੈਂ ਚੱਲ ਕੇ ਤੁਹਾਨੂੰ ਉਹ ਵੀ ਵਿਖਾਈਨਾ ਭਾਈ ਜਾਨ ਬਾਹਰ ਆਓ ਨਾ ਗੱਲ ਸੁਣੋ ਮੇਰੇ ਨਾਲ ਬੱਤੀ ਨਹੀਂ ਹੈ ਜਿਹੜੀ ਤੈਨੂੰ ਅੱਜ ਕਰਕੇ ਕਰਾਂਗੇ ਭਾਈ ਆਉਂਦਾ ਪਿਆ ਅੱਧੇ ਗੰਜੇ ਵਾਲਿਆ ਬਾ ਅੱਗੇ ਆ ਅੱਗੇ ਥੋੜਾ ਪਤਾ ਨਹੀਂ ਕਿਤੇ ਲੈ ਜਾਊ ਲੱਖ ਦੀ ਲਾਨਾ ਦੇ ਇਸ ਟਾਈਮ ਬੰਦਾ ਕੁਝ ਦੁਪਹਿਰ ਦੇ ਟਾਈਮ ਹੀ ਬੰਦੇ ਨਹੀਂ ਟਿਕਦੇ ਨੇ ਐਸਾ ਇਹਨਾਂ ਨੂੰ ਕੁਛ ਹੁੰਦਾ ਨਾ ਆਪ ਇਹਨਾਂ ਸੋਹਣਾ ਤੇ ਦੂਜਿਆਂ ਨੂੰ ਸੋਹਣਾ ਨਹੀਂ ਦਿੰਦੇ ਨੇ ਮਜਬੂਰੀ ਵੀ ਬਾਹਰ ਗਿਆ ਖੁੱਲਾ ਤਾਂ ਲੈ ਕੇ ਕਿਤੇ ਜਾਂਦਾ ਪਿਆ ਬੰਦਾ ਪੁੱਛੇ ਬੰਦਾ ਸ਼ਾਮ ਨੂੰ ਵੀ ਤਾਂ ਆ ਸਕਦਾ ਹੈ ਦੁਪਹਿਰ ਨੂੰ ਗੜਾ ਪੈ ਜਾਂਦਾ ਲੋਕਾਂ ਦੀ ਵੀ ਨੀਂਦ ਆਰਾਮ ਕਰਦੇ ਨੇ ਆ ਕਿਹੜਾ ਹੈ ਜਿਹੜਾ ਐਡੀ ਦੁਪਹਿਰ ਨੂੰ ਬੁਆ ਖੜਕਾਈ ਜਾਂਦਾ ਮੈਨੂੰ ਤਾਂ ਲੱਗਦਾ ਆ ਬਿਮਾਰੀ ਪੈਣਾ ਕੋਈ ਮੰਗਦਾ ਇਹਨਾਂ ਨੂੰ ਦੁਪਹਿਰੀ ਵੀ ਨਹੀਂ ਟਿਕਣ ਦਿੰਦੇ ਸਾਨੂੰ ਬਈ ਦੁਪਹਿਰੀ ਬੁਆ ਖੜਕਾਈ ਇਹ ਨਹੀਂ ਸੋਚਦਾ ਕਿ ਅਗਲਾ ਬੰਦਾ ਸੁੱਤਾ ਪਿਆ ਨਹੀਂ ਨਹੀਂ ਇਹ ਮੰਗਣ ਵਾਲਾ ਕੋਈ ਨਹੀਂ ਹੈ ਮਜਬੂਰੀ ਨੂੰ ਵੀ ਖਿੱਚੀ ਦਾ ਨਾ ਚੁਟਕੀ ਵੀ ਭੱਜੀ ਜਾਂਦੀ ਤੇ ਮੈਂ ਵੀ ਇਹਨਾਂ ਦੇ ਪਿੱਛੇ ਜਾਂਦੀ ਇੱਕ ਤਾਂ ਨਾ ਮੈਂ ਘਰ ਦੇ ਕੰਮ ਕਰ ਕਰਕੇ ਥੱਕ ਗਈ ਸਬਜ਼ੀਆਂ ਵੀ ਨਹੀਂ ਮੇਰੇ ਮਗਰੋਂ ਲੈਂਦੀਆਂ ਮੈਂ ਕਿੰਨੀ ਵਾਰ ਕਿਹਾ ਮੈਨੂੰ ਘਰ ਚ ਕੰਮ ਲਈ ਰੱਖਦੇ ਮੈਂ ਕਦੀ ਆਪਣੇ ਘਰ ਦਾ ਕੰਮ ਨਹੀਂ ਸੀ ਕੀਤਾ एडी तू शौकी खिलौंदी नहीं किधरे तेन पता है कि मैं तेरे वास्ते की कुछ सोच के बैठा सियालकोट मोटर वेद रहा तेरा 10 मरले का प्लाट तेरे वास्ते खरीद के रखा मैं
ਕਿ ਤੈਨੂੰ ਸੋਹਣਾ ਜਿਹਾ ਘਰ ਬਣਾ ਕੇ ਦੇਗਾ, ਗੱਡੀ ਲੈ ਕੇ ਦੇਗਾ, ਨੌਕਰ ਚਾਕਰ ਰੱਖ ਕੇ ਦੇਗਾ। ਤੇ ਤੇਰੀ ਜਨਾਬ ਇੱਕ ਨੌਕਰਾਣੀ ਦੀ ਸੂਈ ਅੜੀ ਹੋਈ ਹੈ। ਮੈਂ ਜਦੋਂ ਦੀ ਤੇਰੇ ਘਰ ਵਿਆਹ ਕੇ ਆਈ ਆ ਇਹੋ ਗੱਲ ਹੀ ਸੁਣਦੀ ਪਈ ਆ, ਸਿਆਲ ਮੋੜ ਪਲਾਟ, ਸਿਆਲ ਮੋੜ ਪਲਾਟ, ਸਿਆਲ ਮੋੜ ਪਲਾਟ। ਪਤਾ ਨਹੀਂ ਕਿਹੜਾ ਪਲਾਟ ਹੈ ਜਿਹੜਾ ਤੇਰੇ ਹਲੇ ਤੱਕ ਬੰਦਾ ਹੀ ਨਹੀਂ ਪਿਆ ਹੈ। ਉਹ ਖੱਜ ਜ਼ਮਾਨੇ ਦੀ ਆ ਕੇ ਮੇਰੀ ਕਰਨੀ ਛੁਰੀ ਮਾਰ ਕੇ ਇਹ ਤਾਂ ਥੱਲੇ ਰੱਖ। ਇਹ ਵੱਜਦੀ ਵੀ ਪਈ ਬਲ ਮੈਨੂੰ ਦੱਸ, ਜਦੋਂ ਵੱਜੇ ਤੇ ਫਿਰ ਦੱਸੀ। ਹੁਣ ਵੱਜ ਕੇ ਫਿਰ ਸਕੂਨ ਆਣਾ ਤੈਨੂੰ। ਤੇ ਵੱਜ ਵੀ ਗਏ ਤੇ ਕੁਛ ਤੈਨੂੰ ਨਹੀਂ ਹੋਣ ਵਾਲਾ। ਮੈਂ ਜਿਹੜੀ ਗੱਲ ਕੀਤੀ ਮੈਨੂੰ ਕੰਮ ਨਹੀਂ ਰੱਖਦੀ, ਮੇਰੇ ਕੋਲ ਨਹੀਂ ਕੰਮ ਹੁੰਦਾ ਕਰ। ਚਲੋ ਰੱਖ ਦੇਣਾ ਕੰਮ ਵਾਲੀ ਤੇਰੀ ਇਹ ਵੀ ਸਦਰ ਮੈਂ ਪੂਰੀ ਕਰਨਾ। ਕਿੱਦਾਂ ਨਾ ਬਸ 2-4 ਦਿਨ ਸਬਰ ਕਰ ਜਾ। ਇਹ 2-4 ਦਿਨ ਜਿਹੜੇ ਆਉਂਦੇ ਨਹੀਂ ਪਹਿਲੇ ਤੱਕ। ਓਏ ਹੌਸਲਾ ਰੱਖ, ਇਹ ਤੱਤੀ ਪੱਟੀ ਕੋ ਨੁਕਰਾਣੀ ਮੇਰੀ ਜੇਬ ਨਹੀਂ ਕੱਢ ਕੇ ਤੈਨੂੰ ਫੜਾ ਦੇਣੀ ਮੈਂ। ਸਬਜ਼ੀ ਤਾਂ ਮੈਂ ਬਾਅਦ ਚ ਆ ਕੇ ਬਣਾ ਲਾਂਗੀ, ਪਹਿਲੇ ਅੱਜ ਮੈਨੂੰ ਚੱਲ ਗਿਆ ਪਲਾਟ ਖਾ। ਮੈਨੂੰ 5 ਸਾਲ ਹੋ ਗਏ ਸੁਣਦੀ ਨੇ ਪਲਾਟ ਲਿਆ, ਪਲਾਟ ਲਿਆ, ਪਲਾਟ ਲਿਆ। ਇਹ ਮੈਨੂੰ ਪਹਿਲੇ ਚੱਲ ਕੇ ਵਹਾ ਚੱਲ। ਏਡੀ ਤੱਤੀ ਨਾ ਪਾਓ, ਪਲਾਟ ਵੀ ਤੈਨੂੰ ਖਾ ਲੈਣਾ। ਪਹਿਲੇ ਕੋਈ ਰੋਟੀ ਛੋਟੀ ਦਾ ਬੰਦੋਬਸਤ ਕਰ ਤੇ ਮੇਰੀ ਸ਼ੂਗਰ ਲੋ ਹੋਈ ਵੀ ਭੁੱਖ ਦੀ ਵਜ੍ਹਾ ਤੋਂ, ਤੇ ਰੋਟੀ ਛੋਟੀ ਖਾ ਕੇ ਪਲਾਟ ਵੇ ਖਾਣੇ ਆ। ਇੱਕ ਤਾਂ ਤੇਰੀ ਆ ਸ਼ੂਗਰ ਸੁਣ ਕੇ ਨਾ ਮੈਨੂੰ ਲੱਗਦਾ ਮੈਨੂੰ ਸ਼ੂਗਰ ਹੋ ਜਾਣੀ ਹੈ। ਤੂੰ ਮੈਨੂੰ ਜਾਣ ਕੇ ਬਲੈਕਮੇਲ ਕਰਦਾ, ਮੈਨੂੰ ਟੈਨਸ਼ਨ ਦੇਣਾ ਸਿਰਫ ਕੀ ਮੇਰੀ ਗੱਲ ਤੋਂ ਪਰੇਸ਼ਾਨ ਹੋਏ। ਮੇਰੀ ਸ਼ੂਗਰ ਜਿਹੜੀ ਘਟ ਗਈ ਹੈ। ਅੱਜ ਮੈਂ ਇੱਕ ਤਾਂ ਤੇਰੀ ਸ਼ੂਗਰ ਚੈੱਕ ਕਰਾਨੀ ਹੈ ਤੇ ਨਾਲੇ ਮੈਨੂੰ ਪਲਾਟ ਵਿਖਾ। ਹੁਣੇ ਚੱਲਦੇ ਆ, ਮਿੰਟ ਮਾਰ। ਚੱਲ ਠੀਕ ਹੈ ਉੱਠ। ਅੱਜ ਇਹ ਤੇਰੀ ਪਲਾਟ ਦੀ ਕਿਲ ਕਰਾਉਣ ਜਿਹੜੀ ਆ ਇਹ ਵੀ ਮੈਂ ਖਤਮ ਕਰਕੇ ਆਣਾ, ਤੇ ਤਸੱਲੀ ਕਰਵਾ ਕੇ ਆਣਾ। ਕਿਤੇ ਮੇਰੀ ਜ਼ਬਾਨ ਤੇ ਯਕੀਨ ਤਾਂ ਹੈ ਨਾ। ਅੱਜ ਆਪਣੀ ਅੱਖਾਂ ਤੇ ਨਹੀਂ ਵਿਖਾਣਾ, ਨਾਲ ਡਾਕਟਰ ਕੋਲ ਜਾਣਾ, ਮੈਂ ਸ਼ੂਗਰ ਵੀ ਚੈੱਕ ਕਰਾ ਲੈਣਾ। ਤੇ ਰੋਟੀ ਦੀ ਗੱਲ ਰਹੀ, ਰੋਟੀ ਤੇ ਆਪਣਾ ਬਾਈ ਗਾਮਾ ਸਿਆਲ ਮੁੜ ਜਾਂਦਾ ਉਹਦੇ ਘਰੋਂ ਖਾਵਾਂਗੇ। ਮੈਨੂੰ ਨਾ ਬਹੁਤੀ ਤੇਰੀ ਸ਼ੂਗਰ ਦੀ ਟੈਨਸ਼ਨ ਆ, ਉਹ ਪੁੱਛ ਕਾਤੋਂ। ਇਹ ਸ਼ੂਗਰ ਦੀ ਵਜ੍ਹਾ ਤੇ ਮੇਰਾ ਭਰਾ ਇੱਕ ਮਰੇ, ਮੈਂ ਤੈਨੂੰ ਦੱਸਾਂ। ਮੈਂ ਵੇਖੀ ਖਲੋਤਾ ਚਾਹ ਤੂੰ। ਹਾਂ ਚੱਲ। मैं ना जोर ने खड़काया ਤੁਹਾਡਾ दरवाजा, लेकिन तू मेरा भाई ते नाले मेरा गवाडी ते मैं तेरे नाल करनी है गल ते मेरी आ तू गल सुन अगे आ तू। ਆ ਬਾਈ ਕਿਹਦੇ ਹੈਗਾ ਤਰੀਕੀ ਲਵਾਈਂਦਾ ਮੈਨੂੰ ਗੱਲ ਦੱਸ। ਮੈਂ ਤੇ ਜਾਣਦਾ ਨਹੀਂ, ਮੈਂ ਐਵੇਂ ਤਰੀਕੀ ਲਵਾਈਂਦਾ ਹੈਗਾ। ਤੈਨੂੰ ਪੂਰੀ ਅਸੀਂ ਗੱਲ ਦੱਸ ਲੈਣਾ, ਸਾਡੇ ਨਾਲ ਤਾਂ ਤੂੰ ਟੋਰ। ਆ ਬੀਬੀ ਇੱਥੇ ਹੀ ਤੂੰ ਗੱਲ ਦੱਸ ਕਿਹੜੀ ਗੱਲ ਹੈ। ओ भाई ना जी चोर ना खाद गल्ला माफ करे, मैं को तेन दुबई ले जाना तो मेरा भरा है, मैं तेन गल करनी ਆ ਬਾਈ ਕਿਹੜੀ ਏਡੀ ਵੱਡੀ ਗੱਲ ਹੈ ਜਿਹੜੀ ਇੱਥੇ ਨਹੀਂ ਹੁੰਦੀ ਹੈਗਾ। मेरी गल थोड़ी है ना, कोई गल होंगी दोस्त करा ਮਦਾਨ ਵਿੱਚ ਤੇਰੇ ਨਾਲ ਗੱਲ ਕਰਨੀ ਹੈਗਾ ਟੋਰ। ਬਾਈ ਤੁਸੀਂ ਇੱਥੇ ਦੱਸੋ ਮੈਨੂੰ ਗੱਲ ਹੀ। ਕਿੱਥੇ ਜਾਂਦੇ ਪਏ ਨੀ ਅੰਮਾ? ਬਾਹਰ ਨਿਕਲੀ ਨਾ, ਪਤਾ ਨਹੀਂ ਕਿਹੜਾ ਭਾਈ ਆ ਤੇ ਨਾਲ ਬੁੱਢੇ ਨੂੰ ਖਿੱਚ ਕੇ ਲੈ ਜਾਂਦੇ ਨੇ ਮਜਬੂਰੀ ਨੂੰ। ਉਹ ਵੇਖ ਪਤਾ ਨਹੀਂ ਕਿਤੇ ਤੂੰ ਇੱਥੇ ਖਲੋਤੀ ਰਹੀ, ਮੈਂ ਆ ਵੀ ਜਾਨੀ ਆ। ਬਾਈ ਕਿਹੜੀ ਗੱਲ ਮੈਨੂੰ ਦੱਸ ਨਾ ਗਾ। ਏ ਭਈਆ। ਮੈਨੂੰ ਉਹ ਮੇਰੇ ਸਾਲ ਕਿਉਂ ਲੈ ਕੇ ਜਾਂਦਾ? ਛੱਡ ਮੇਰੇ ਪੁੱਤਰ ਦੀ ਮਾਂ। ਤੂੰ ਕੌਣ ਹੈ ਤੇ ਕਿੱਥੋਂ ਆਇਆ ਤੇ ਕੀ ਇਹਨੂੰ ਆਖਣੇ ਖਿੱਚ ਕੇ ਲਈ ਜਾਣਾ? ਤੈਨੂੰ ਸ਼ਰਮ ਆ ਜਾ ਕੋਈ? ਤੇ ਐਡੀ ਜ਼ੋਰ ਦੀ ਤੇ ਸਾਡਾ ਦਰਵਾਜ਼ਾ ਖੜਕਾਇਆ ਤੂੰ ਪੈ ਟਾਈਮ। भाई तू ना मेरी मां जेडी ते मैं तेन कहा बेटा मां चल माफ करे, मैं किते ला जाना। तुसी भी नाल आ जाओ, मैं ਤੁਹਾਡੇ ਨਾਲ ਗੱਲ ਕਰਨੀ, मैं ਤੁਹਾਡੇ ਸਾਰੇ ਨਾਲ ਕਰ ਲੈਣਾ। ਇੱਕ ਮਿੰਟ ਆਓ ਨਾ, ਮੇਰੀ ਗੱਲ ਤਾਂ ਹਾਂ ਮਾਂ ਤੂੰ ਨਾਲ ਆ। ਹਾਂ ਇਹ ਕਦਮ ਤੇ ਮੈਨੂੰ ਤਰੀਕੀ ਲਵਾਈਂਦੇ ਨਹੀਂ ਗੱਲ ਕਰਨੀ ਗੱਲ ਕਰਨੀ। ਹੈ, ਮੈਂ ਅੱਗੇ ਆਓ ਤਾਂ ਸਹੀ। ਆ ਭਾਈ ਇੱਥੇ ਨਾਲ ਕਰਨੀ ਸਾਡੇ ਨਾਲ। ਮੈਂ ਕਾਕਾ ਮੇਰੀ ਗੱਲ ਸੁਣ, ਤੂੰ ਜੇ ਸਾਨੂੰ ਉੱਥੋਂ ਦ੍ਰਿਕਣ ਲੱਗਾ ਤੇ ਇੱਥੇ ਸੜਕ ਤੇ ਲੈ ਆਇਆ। ਤੂੰ ਮੈਨੂੰ ਇਹ ਦੱਸ ਐਡੀ ਕਿਹੜੀ ਖਾਸ ਗੱਲ ਹੈ ਜਿਹੜੀ ਉੱਥੇ ਆਉਣੀ ਕੋਈ ਸਾਨੂੰ ਦੱਸ। ਅਸੀਂ ਪਾਗਲ ਆ, ਧੁੱਪ ਸਾਡੇ ਸਿਰ 'ਤੇ ਪੈਂਦੀ ਪਈ। ਨੀ ਮਾਸੀ ਤੂੰ ਸਿਆਣੀ ਵਿਆਣੀ ਧੁੱਪ ਵੇਖ, ਤੂੰ ਸ਼ਿਕਰ ਦੀ ਚੜੀ ਖਲੋਤੀ, ਉਹ ਤੇ ਛਾਂ ਤੇ ਬਹਿ ਕੇ ਗੱਲ ਕਰ ਲੈਨੇ ਆ। ਲੈ ਚਾਹ ਦੀ ਬਾਤ ਗੱਲ ਕਰ ਲੈ, ਜਿਹੜੀ ਗੱਲ ਤੁਸੀਂ ਥਈ ਚ ਸਾਨੂੰ ਦੱਸਾਂ ਬੰਨਾ ਪਾਈ ਖਲੋਤੇ ਹੋ। ਉਹ ਗੱਲ ਸੁਣ ਮੇਰੀ, ਤੂੰ ਜਵਾਨ ਮਾਂ ਨਾਲ ਹੈ, ਮਾਂ ਤੇਰੀ ਗੱਲ ਕਰਦੀ ਸੀ, ਬਹਿਣ ਕਰਦੀ ਸੀ, ਤੂੰ ਗੁੰਗਾ ਹੈ। और मेरी सुन गल है मां दी आखिरी बारी, ओ ਵੱਡੇ ਵੱਡੇ ਨਜ਼ਰ ਆ ਰਹੇ ਨੇ। ਹਾਂ ਆਂਦਾ ਪੈਨ ਉਹ ਨਾਲ ਇੱਕ ਪਲਾਟ ਵੀ ਪਿਆ, ਆਂਦਾ ਪਿਆ ਨਜ਼ਰ। ਉੱਥੇ ਜਾ ਕੇ ਫਿਰ ਗੱਲ ਕਰਨੀ। ਇੱਕ ਮਿੰਟ ਦੀ ਗੱਲ ਬਾਹਰ ਜਾਵਣ ਤੁਹਾਡੇ ਰੱਖਾ ਨਾਲੇ। ਕਦੋਂ ਦਾ ਪਈ ਆ ਥੋੜੀ ਜਿਹੀ ਇੱਕ ਮੇਰੀ ਗੱਲ ਸੁਣ। ਕਿੱਥੇ ਪਲਾਟ ਹੈ ਤੇ ਕਿੱਥੇ ਜ਼ਬਦਨ ਤੇ ਉੱਥੇ ਉੱਤੇ ਚੋਰ ਹੁਣੇ ਮੇਰੀ ਗੱਲ ਸੁਣ ਕੇ ਤੁਸੀਂ ਵਾਪਸ ਆ ਜਾਣਾ। ਇੱਕੋ ਗੱਲ ਕਰਨੀ। ਚਲੋ ਘੱਟੂ ਸਦਵਾਈਏ। ਤੂੰ ਰੋਏ ਦੀ ਗੱਲ ਸੁਣ ਲੱਗੀ ਗੱਲ ਭੈਣੇ। ਤੁਸੀਂ ਫਿਰ ਨਾ ਸਹੀ ਕੀਤੀ ਤਾਂ ਫਿਰ ਤੂੰ ਕਰ ਲਵੀਂ। ਚੱਲ ਬਰਾ ਕਿਹੜੀ ਗੱਲ ਲੱਗੀ। ਭਾਈਆ ਕਿੱਥੇ ਤੱਕ ਲੈ ਆਉਣੇ? ਬਸ ਆਪਾਂ ਇੱਥਾਂ ਤੱਕ ਹੀ ਆਉਣਾ ਸੀ, ਠੀਕ ਹੈ ਨਾ। ਹੁਣ ਗੱਲ ਕਰ, ਆ ਵੇਖ ਕਦੋਂ ਦੀ ਕਹੀ ਜਾਂਦਾ ਮੈਂ ਗੱਲ ਕਰਨੀ, ਗੱਲ ਕਰ। ਭਾਈਆ ਕਰ ਗੱਲ ਜਲਦੀ ਕਰ। ਗੱਲ ਤੈਨੂੰ ਮੈਂ ਕਰ ਰਿਹਾ ਤੇ ਲੇਕਿਨ ਮੇਰੀ ਗੱਲ ਹੁਣ ਸੁਣ ਤੂੰ। ਸੁਣਾ। ਮਾਂ ਜੀ ਗੱਲ ਸੁਣੋ, ਠੀਕ ਹੈ ਹਾਂਜੀ ਨਾ। ਅਸੀਂ ਸੁਣਨ ਵਾਸਤੇ ਤੁਸੀਂ ਹੀ ਆਏ। ਗੱਲ ਸੁਣੋ। ਹੁਕਮ। ਆ ਵੇਖ ਰਹੇ ਹੋ,
ਇਹ ਪਲਾਟ ਹੈ ਸਾਡਾ। ਅੱਛਾ ਆ ਕਹਿੰਦੇ ਵੇ ਜਿਹੜਾ ਕੂੜਾ ਕੱਪੜੇ ਹਰ ਸ਼ਾਇ ਇਹ ਜਿਵੇਂ ਜਿਵੇਂ ਤੁਸੀਂ ਸੱਟੀ ਹੈ ਆ ਤੂੰ ਵੀ ਆਦ ਕੱਪੜੇ ਹੋਵੇਂ ਚਾਹ ਲਾ ਆਦੀ ਬੇਗਮ ਨੂੰ ਆਖ ਜਿਹੜੇ ਹੁੰਦੇ ਨੇ ਉਹ ਚਾਹ ਲਵੇ ਤੇ ਜਿਹੜੇ ਮਾਈ ਦੇਣ ਉਹ ਵੀ ਚਾਹ ਲੈਣ ਤੇ ਦਿਖਾਓ ਜਿਹੜਾ ਤੁਹਾਡਾ ਕੂੜਾ ਹੈ, ਉਹਨੂੰ ਵੀ ਮੇਲ ਕੇ ਲੈ ਜਾਓ। ਅਸੀਂ ਇੱਥੇ ਆਦਾ ਬਣਾਉਣ ਲੱਗਿਆ ਬੈਜਨ ਮਕਾਨ। ਜਿੰਨੇ ਮਕਾਨ ਤੇ ਪੈਸੇ ਲਾ ਦੇਣਾ 1000 ਰੁਪਏ ਪੱਲਿਓ ਭਰ ਕੇ ਵੀ ਚਕਾ ਲਵਾਂ ਸੇ ਕਿ ਚੁੱਕਦੇ ਚੰਗੇ ਲੱਗਨੇ ਆ। ਨਹੀਂ 1000 ਰੁਪਇਆ ਚੁਕਵਾ ਕੇ ਤੇ ਸਟਵਾ ਲਾ। ਤੂੰ ਮੈਨੂੰ ਇੱਕ ਗੱਲ ਦੱਸ, ਤੇਰਾ ਕੰਮ ਬਣਦਾ ਆ ਕੱਪੜੇ ਇੱਥੇ ਸਟਵਾਉਣਾ, ਤੈਨੂੰ ਇੱਥੇ ਪਤਾ ਨਹੀਂ ਹੈ ਕਿ ਇੱਥੇ ਜਗ੍ਹਾ ਲਈ ਹੋਈ ਹੈ। ਨਹੀਂ ਬੀਬੀ ਮੇਰੀ ਗੱਲ ਸੁਣ, ਐਡੀ ਤੇਜ਼ ਨਾ ਬਾਣਾ। ਤੇਰੇ ਕੋਲ ਕੀ ਸਬੂਤ ਹੈ ਵੀ ਇਹ ਸਾਰਾ ਕੰਮ ਅਸੀਂ ਲਿਆ ਕੇ ਸੁੱਟਨੇ ਆ ਤੇ ਆ ਕੱਪੜਾ ਵੀ ਸਾਡੇ ਹੋਰ ਮੱਲੇ 'ਚ ਕੋਈ ਘਰ ਕਾਦ ਨਹੀਂ ਸੁੱਟਣਾ? ਕੀ ਗੱਲ ਇਹਨਾਂ ਨੇ ਘਰੇ ਰੂੜੀਆਂ ਬਣਾਈਆਂ ਹੋਈਆਂ? ਆਇਆ ਤੇਰਾ ਸੋਚ ਕੋਈ ਨਹੀਂ ਬੰਦ ਤੇ ਜਦੋਂ ਪਲਾਟ ਲਿਆ ਹੀ ਨਾ ਉਦੋਂ ਸ਼ੀਸ਼ੇ ਰੰਗਾਈ ਤੇ ਬਾਕੀ ਆ ਜਿਹੜੇ ਕੱਪੜੇ ਨਾ ਆਪਣੇ ਚੱਕ ਲਵੋ। ਇਹ ਕਿ ਕੂੜਾ ਚੱਕ ਲੋ ਆ ਮੈਨੂੰ ਸੋਚ ਨਾ ਦੱਸ। ਇਹੋ ਸੋਚ ਮੈਂ ਤੇਰੀਆਂ ਨਾਸਾਂ ਹੀ ਤੋਂ ਛੱਡਣ ਸਮਝ ਆਣਾ। ਅਸੀਂ ਤੈਨੂੰ ਐਡਾ ਗੰਦੇ ਗਲੀ ਸੇ ਲੱਗਣਾ ਵੀ ਅਸੀਂ ਕੂੜਾ ਚੁੱਕਦਾ ਬਣੇ। ਐਡੀ ਤੈਨੂੰ ਹੈ ਨਾ ਕੂੜਾ ਨਹੀਂ ਤੇ ਆਪ ਚੁੱਕ ਲਾ। ਤੈਨੂੰ ਜੇ ਜ਼ਿਆਦਾ ਕੂੜੇ ਦੀ ਗੰਦਗੀ ਨਜ਼ਰ ਆਂਦੀ ਪਈ ਹੈ ਨਾ, ਸਾਰੇ ਮੁਹੱਲੇ ਦਾ ਕੂੜਾ ਅਸੀਂ ਇਕੱਲੇ ਕੋਈ ਨਹੀਂ ਛੱਡਦੇ ਰਹੇ ਆ। ਪੂਰੇ ਮੁਹੱਲੇ ਨੂੰ ਇਕੱਠਾ ਕਰ ਲੈ ਤੇ ਸਾਰੇ ਇੱਕ ਜਣਾ ਦਾ ਕੂੜਾ ਚੱਕੇ। ਆ ਬੀਬੀ ਖਾਲੀ ਪਲਾਟਾ ਇਹਨਾਂ ਕੂੜਾ ਕਿਰਕਟ ਸੱਟਦੇ ਰਹਿੰਦੇ ਲੋਕੀ। ਤੈਨੂੰ ਜ਼ਿਆਦਾ ਗੰਦਾ ਨਜ਼ਰ ਆ ਰਿਹਾ ਨਾ, ਤੂੰ ਪੈਸੇ ਦੱਸ। ਐਡਾ ਤੂੰ ਪੈਸੇ ਵਾਲਾ ਸਿਆਣਾ ਖਲੋਂਦਾ ਨਹੀਂ। ਆ ਗਾਂ ਦਾ ਤਾਂ ਤੇਰੇ ਕੋਲੋਂ ਦਰਿਆ ਦੀ ਨੁੱਕਰ ਤੇ ਸੱਟਿਆ ਨਹੀਂ ਜਾਂਦਾ ਤੇ ਤੂੰ ਸਾਨੂੰ ਇਸ ਪਲਾਟ ਦੇ ਪੈਸੇ ਦੇਣਾ। ਆ ਮੇਰੀ ਮਾਂ ਉਹ ਜਿਹੜੇ ਪਏ ਨੇ 2 ਸੂਟ ਤੇ ਨਾਲ ਉਹ 2 ਸਲਵਾਰਾਂ ਵੀ ਪਈਆਂ। ਮੈਂ ਪਿਛਲੀ ਵਾਰੀ ਘਰ ਮਾਰਨ ਆਇਆ ਸੁਣਾ ਇਹ ਤੇਰਾ ਪੁੱਤਰ ਪਾਈ ਬੰਦਾ ਤੇ ਸਲਵਾਰ ਵੀ ਰੱਖੀ ਬੰਦਾ ਮੋਢੇ ਤੇ, ਕਿਉਂਕਿ ਮੈਨੂੰ ਸ਼ਾਨ ਹੈ ਤੁਹਾਡੇ ਕੱਪੜੇ ਨੇ। ਨਹੀਂ ਤੈਨੂੰ ਮੇਰਾ ਪੁੱਤਰ ਪਾਗਲ ਨਜ਼ਰ ਆਉਂਦਾ ਵੀ ਉਹ ਸਲਵਾਰ ਮੋਢੇ ਤੇ ਰੱਖੀ ਵਦਾ। ਕੋਈ ਅਕਲ ਤੁਹਾਡੇ 'ਚ ਹੈ ਕਿ ਕੋਈ ਨਹੀਂ? ਕੀ ਪਤਾ ਕੋਈ ਹੋਰ ਕੱਪੜਾ ਛੱਡ ਕੇ ਤੇ ਗਾਹ 'ਚ ਮੇਰੇ ਪੁੱਤਰ ਦਾ ਲਈ ਜਾਣਾ ਹੈ। ਉਹ ਕੱਲਾ ਨਹੀਂ ਪਾਗਲ, ਤੁਸੀਂ ਸਾਰਾ ਟੱਬਰ ਹੀ ਪਾਗਲ ਜੇ। ਅਸੀਂ ਸਾਰਾ ਟੱਬਰ ਪਾਗਲ ਤੇ ਤੁਸੀਂ ਦੋਵੇਂ ਮੀਆਂ ਬੀਵੀ ਸਿਆਣੇ ਆ ਬਈ ਤੇ ਤੁਸੀਂ ਮੈਂਟਲ ਲੱਗਦੇ ਪਏ ਹੋ। ਇਹਨਾਂ ਨੂੰ ਖੈਰ ਹੈ, ਇਹਨਾਂ ਬੰਦਿਆਂ ਨੂੰ ਇੱਕ ਬੰਦਾ ਤੇ ਇੱਕ ਮਾਈ ਖੜੇ ਆਪਣੀਆਂ ਗੱਲਾਂ ਪੇ ਸੁਣਦੇ। ਚੁੱਪ ਕਰੋ ਨਾ, ਇਹਨਾਂ ਨੂੰ ਆ ਲੈਣ ਦਿਓ, ਇਹਨਾਂ ਕੋਲ ਪੁੱਛ ਲੈਣੇ ਵੀ ਤੁਸੀਂ ਕੀ ਵੇਖ ਰਹੇ ਹੋ। ਉਤਰਾਣੀ ਇਹ ਉਹ ਰੋਡ ਹੈ ਆਪਣਾ ਜਿਹੜਾ ਸਿਆਲ ਮੋੜ ਨੂੰ ਜਾ ਰਿਹਾ ਹੈ। ਇਹ ਨਾਲ ਆਪਣਾ ਪਲਾਟ ਹੈ, ਇੰਨਾ ਵਧੀਆ ਤੇ ਬਿਹਤਰੀਨ। ਆ ਪਲਾਟ ਹੈ, ਐਡਾ ਗੰਦਾ ਪਲਾਟ ਹੈ। ਓਏ ਗੰਦਾ ਪਲਾਟ ਹੋਈ ਤਾਂ ਵਰਤੀ ਪਣੀ ਸਾਰਾ ਕੁਝ ਠੀਕ ਹੋ ਜਾਣਾ। ਬੜਾ ਸੋਹਣਾ ਪਲਾਟ। ਮੈਂ ਕਿਹਾ ਕਿਹੜਾ ਪਲਾਟ ਹੈ ਜਿਹੜਾ ਨਵਾਨ ਲਿਆ? ਇਹ ਕੌਣ ਬੰਦੇ ਆਪਣੇ ਪਲਾਟ 'ਤੇ ਬੈਠੇ ਹੋਏ ਨੇ? ਪਤਾ ਨਹੀਂ। ਆਣ ਵੇਖਨੇ ਹਨ। ਇਹ ਕੱਪੜੇ ਆਦੇ ਚੱਕ ਲੈ ਜਿਹੜੇ ਮੈਂ ਤੈਨੂੰ ਦੱਸੇ ਤੇ ਤੇਰਾ ਵੀਰ ਇਹਨਾਂ ਨੂੰ ਚਾਹ ਕੇ ਉੱਤੇ ਲੈ ਜਾ। ਅਸਲਾਮ ਅਲੈਕਮ। ਜੀ ਵਾਲੇਕੁਮ ਸਲਾਮ। ਭਾਈ ਇਹ ਮੇਰੀ ਕਿਹੜੀ- ਸੁਣੋ ਗੱਲ, ਵੇਖੋ ਅੱਲਾ ਪਾਕ ਨੇ ਕਿੱਡਾ ਸਿਆਣਾ ਮਿਆਣਾ ਬੰਦਾ ਆਪਣੇ ਕੋਲ ਗੱਲ ਦਿੱਤਾ। ਇਹ ਕੂੜੇ ਆਪਣੇ ਹੁਣ ਫੈਸਲਾ ਇਹ ਬੰਦਾ ਕਰ ਦੇਵੇਗਾ। ਭਾਈਜਾਨ ਮੈਂ ਲਿਆ ਪਲਾਟ ਮੁੱਲ ਆਦੀ ਬੇਗਮ ਨੂੰ ਲਾ ਦਿੱਤਾ 8 ਲੱਖ ਰੁਪਏ ਦਾ। ਯਾਰਾ ਵੇਖ ਸਾਰਾ ਪਿੰਡ ਦਾ ਵਿੱਚ ਕੂੜਾ ਵਗਾਉਂਦੇ ਨੇ। ਚੌਰੀ ਸਾਹਿਬ ਤੁਹਾਨੂੰ ਮੈਂ ਦੱਸਣੀ ਆ ਜਿਹੜਾ ਬੰਦਾ ਖਲੋਤਾ ਤੇ ਆਇਆ ਦੀ ਸਵਾਣੀ ਸ਼ਿਕਰ ਦੁਪਹਿਰ 2 ਵਜੇ ਖੜਨ ਤੇ ਸਾਨੂੰ ਇਹਨੇ ਸੁੱਤੇ ਪਏ ਇੰਨੇ ਜ਼ੋਰ ਦੇ ਨੇ ਸਾਡਾ ਬੂਹਾ ਬੰਨਿਆ। ਐਡੀ ਜ਼ੋਰ ਦੀ ਸਾਨੂੰ ਉੱਥੋਂ ਇਹ ਖਿੱਚਣ ਲੱਗਾ ਬੰਦਾ ਤੇ ਇੱਥੇ ਲਾਇਆ ਆਖਿਆ ਦਾ ਕੂੜਾ ਚੁੱਕੋ ਤੇ ਜਿਹੜੇ ਪਾਟੇ ਫੜਾ ਕੇ ਤੁਹਾਡੇ ਤੇ ਸਾਡਾ ਪਲਾਟ ਹੈ। ਚੋਰੀ ਸਾਹਿਬ ਆ ਸਭ ਮੈਂ ਕੀ ਸੁਣਦੀ ਪਈ? ਤੁਸੀਂ ਤਾਂ ਕਿਹਾ ਸੀ ਆਪ ਮੇਰਾ ਪਲਾਟ ਹੈਗਾ ਹੈ। ਓਏ ਆਪਣਾ ਹੀ ਪਲਾਟ, ਹੋਰ ਕਿੱਦਾਂ ਪਲਾਟ ਹੈ? ਕਿਉਂ ਕਹੀ ਜਾਂਦਾ ਮੇਰਾ ਹੈਗਾ ਹੈ? ਸਭ ਕੀ ਹੋ ਗਿਆ ਤੁਹਾਡਾ ਕਿੱਥੋਂ ਪਲਾਟ ਹੈ? ਬੇਗਮ ਜੀ ਮੈਂ ਤੋਂ 8 ਲੱਖ ਰੁਪਇਆ ਲਿਆ ਕੋਈ ਨਹੀਂ। ਹਾਂ ਲਿਆ ਤੇ ਲਿਆ ਪਲਾਟ ਸੀ ਆਪਾਂ ਲਿਆ ਕੋਈ ਨਹੀਂ। ਬੋਲ ਕੋਈ ਨਹੀਂ ਦੱਸ। ਮੈਨੂੰ ਕੀ ਪਤਾ, ਮੈਂ ਤੇ ਪੈਸੇ ਤੇਰੀ ਤਲੀ ਤੇ ਰੱਖੇ ਨੇ ਪਲਾਟ ਲੈਣ ਦੇ ਵਿੱਚ। ਮੈਂ ਕਾਈ ਨਹੀਂ ਸੀ। ਸਾਡਾ ਤੁਸੀਂ ਆ ਕੇ ਨਾ ਵਿੱਚ ਮੁਫਤੀ ਦੀ ਲੱਤ ਨਾ ਢਾਓ ਆਜ, ਠੀਕ ਹੈ ਨਾ? ਮੈਂ ਮੁਫਤੀ ਦੀ ਲੱਤ ਨਹੀਂ ਅੜਾ ਰਿਹਾ। ਐਡਾ ਚੂਚਾ ਮੈਨੂੰ ਨਾ ਬਣਾ। ਇਹ ਪਲਾਟ ਸਾਡਾ ਹੈ। ਇਹ ਮੈਨੂੰ ਪਹਿਲੇ ਪਤਾ ਸੀ ਤੂੰ ਮੈਨੂੰ ਝੂਠ ਬੋਲਦਾ ਪਿਆ। 5 ਸਾਲਾਂ ਤੋਂ ਤੂੰ ਮੈਨੂੰ ਝੂਠ ਬੋਲਦਾ ਨਹੀਂ ਹੈ। ਚੁੱਪ ਕਰ, ਜਿਹੜੀ ਬੱਗੀ ਕੁਕੜੀ ਐ। ਪਲਾਟ ਸਾਡਾ ਤੇ 8 ਲੱਖ ਰੁਪਇਆ ਕੋਤੇ ਤੇ ਕੰਨ ਜਿੱਡੇ ਨੋਟ ਦਿੱਤੇ ਨੇ। ਚੁੱਪ ਕਰਕੇ ਖਲੋਨੀ ਹੈ ਕਿ ਨਹੀਂ? ਮੇਰੇ ਮੂੰਹ ਸੁਣਨੀ ਹੈ ਕੋਈ ਚਾਰ ਕੁ ਸੁਣ ਕੇ ਨਾ ਮੈਂ ਜਿਹੜੀ ਕਾਲੇ ਮੂਲੀ ਕਰਦੀ ਕੀ ਹੈਗੀ ਵੇ ਹੈ? ਚੌਧਰੀ ਤੂੰ 8 ਲੱਖ ਤੂੰ ਜੇ ਪਲਾਟ ਖਰੀਦ ਲਿਆ ਤਾਂ ਗਲੇ ਦੀ ਥੋੜੀ ਜਿਹੀ ਸਫਾਈ ਕਰਵਾ ਲੈਣੀ। ਚੁੱਪ ਕਰ, ਮੈਂ ਆਪਦੇ ਨਾਲ ਗੱਲ ਕਰਦਾ। ਹਾਂ ਬਈ ਕੀ ਮਸਲਾ ਮਸਾਇਲ ਤੁਹਾਡਾ? ਮੈਂ ਤੈਨੂੰ ਦੱਸਣਾ ਕਿੱਦਾਂ ਪਲਾਟ ਹੈ। ਦੱਸ ਕਿੱਦਾਂ ਪਲਾਟ ਹੈ? ਵੇ ਚੁੱਪ ਕਰ ਜਾ ਮੌਲਵੀ। ਕਿੱਦਾਂ ਪਲਾਟ ਹੈ? ਤੁਸੀਂ ਕਿਉਂ ਕਰਦੇ? ਫੜ ਲੈਣ ਸਾਰੇ ਫੜ ਲੈਣ। ਮੇਰਾ ਪਲਾਟ ਹੈ। ਮੇਰਾ ਪਲਾਟ ਕਿੱਦਾਂ ਪਲਾਟ ਹੈ? ਅੱਗੇ ਗੱਲ ਦੱਸਣਾ ਕਿਹਾ ਤਾਂ ਮੇਰਾ ਪਲਾਟ ਹੈ। ਸੋਰੀ ਸਾਹਿਬ ਮੈਨੂੰ ਕੋਈ ਬੜੀ ਵੱਡੀ ਮਜਬੂਰੀ ਸੀ। ਇਹ ਪਲਾਟ ਵਿਖਾ ਕੇ ਨਾ ਤਾਂ ਮੈਂ ਆਪਣੀ ਬੇਗਮ ਕੋਲੋਂ 8 ਲੱਖ ਰੁਪਇਆ ਠੱਗਿਆ। ਹੈਂ? ਹਾਂ